ਇਨਸਾਨੀਅਤ ਦੇ ਰੂਪ ਦੇ ਵਿੱਚ ਇੱਕ ਐਸਾ ਦਰਿੰਦਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਹਾਂ। ਜ਼ਿਆਦਤੀ ਕੀਤੀ, ਇੱਕ ਹੁੰਦਾ ਜ਼ਿਆਦਤੀ, ਉਸ ਤੋਂ ਬਾਅਦ ਜ਼ਿਆਦਤੀ ਤੋਂ ਬਾਅਦ ਕਤਲ, ਕਤਲ ਤੋਂ ਬਾਅਦ ਫਿਰ ਜ਼ਿਆਦਤੀ, ਲੱਖ ਦੀ ਲਾनत। बच्ची आई है, बच्ची को मैं आवाज़ मारी, मेरे पास आई है, लिटा के सर उसकी मैं सलवार लाई सी कि गले में दबाई है, गले में दबा के पिछली साइड छिकन लगा, वो फौत हो गई। रात समुंदरी रहा सर। उसके बाद मैं साहिवाल गया, मैं साहिवाल 5-6 उत्थे खाब की खल्लां कर रहा सी। उसके बाद सर मैं रमेशा बेकरी में काम करता हूँ, उत्थे काम करन लग गया सीगा सर। ਬੱਚੀ ਨੂੰ ਤੂੰ ਪਹਿਲੇ ਜ਼ਿਆਦਤੀ ਕੀਤੀ ਕਿ ਬਾਅਦ ਚ ਮਾਰਨ ਤੋਂ ਬਾਅਦ ਜ਼ਿਆਦਤੀ ਕੀਤੀ? सर मरण तो बाद भी की सीगी सर। ਨਿਹਾਜ ਜਿਹੜੇ ਚੌਧਰੀ ਨੇ ਸਾਡੇ ਨਾਮ, ਨਿਹਾਜ ਜਿਹੜੇ ਲੰਬੜਦਾਰ ਨੇ, ਅਗਰ ਕਿਸੇ ਦੇ ਘਰ ਧੀ ਹੋਏਗੀ, ਅਗਰ ਭੈਣ ਹੋਏਗੀ, ਉਹ ਇਦਾਂ ਦੇ ਕੰਮ ਦੀ ਸੁਲ੍ਹਾ ਨਹੀਂ ਕਰਵਾਏਗਾ। ਜਿਨ੍ਹਾਂ ਦੀ ਬੱਚੀ ਦੇ ਨਾਲ ਜ਼ਿਆਦਤੀ ਹੋਈ ਉਹਨਾਂ ਨੇ 5 ਲੱਖ ਰੁਪਇਆ ਲੈ ਕੇ ਇਸ ਦਰਿੰਦੇ ਦੇ ਨਾਲ ਸੁਲ੍ਹਾ ਕਰ ਲਈ ਤੇ ਅੱਜ ਉਹਦਾ ਨਤੀਜਾ ਇਹ ਹੋਇਆ, ਮਰੀ ਹੋਈ ਦੇ ਨਾਲ ਫਿਰ ਜ਼ਿਆਦਤੀ ਕੀਤੀ। ਅਸਲਾਮ ਵਾਲੇਕੁਮ ਨਾਜ਼ਰੀਨ, ਅੱਜ ਇੱਕ ਐਸੀ ਦੁੱਖ ਭਰੀ ਜਿਹੜੀ ਕਹਾਣੀ ਆ ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ। ਇਹ ਮੈਂ ਅੱਗੇ ਵੀ ਚੰਦ ਦਿਨ, 1 ਮਹੀਨਾ ਪਹਿਲੇ ਜਦੋਂ ਇਹ ਵਾਕਿਆ ਹੋਇਆ ਸੀ ਉਦੋਂ ਵੀ ਤੁਹਾਡੇ ਸਾਹਮਣੇ ਰੱਖੀ ਸੀਗੀ। ਲੇਕਿਨ ਅੱਜ ਇੱਕ ਐਸਾ ਦਰਿੰਦਾ, ਇੱਕ ਐਸਾ ਭੇੜੀਆ, ਜਿਹੜੇ ਵੀ ਗਲੀਜ਼ ਤਰੀਨ ਲਫ਼ਾਜ਼ ਇਸਤੇਮਾਲ ਹੋ ਸਕਦੇ ਆ, ਕੁੱਤਾ, ਭੇੜੀਆ, ਜੋ ਤੁਸੀਂ ਕਹਿ ਸਕਦੇ ਹੋ ਉਹਨੂੰ, ਤੁਸੀਂ ਉਹਨੂੰ ਕਹਿ ਸਕਦੇ ਹੋ। ਇਨਸਾਨੀਅਤ ਦੇ ਰੂਪ ਦੇ ਵਿੱਚ ਇੱਕ ਐਸਾ ਦਰਿੰਦਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਹਾਂ ਜਿਹਨੂੰ ਦੁਨੀਆ ਦੇ ਉੱਤੇ ਜ਼ਿੰਦਾ ਰਹਿਣ ਦਾ ਹੱਕ ਹੀ ਨਹੀਂ ਹਾਸਲ। ਅੱਜ ਮੈਨੂੰ ਉਹ ਗੱਲ ਯਾਦ ਆ ਗਈ, ਉਹ ਕਹਿੰਦੇ ਆ ਕਿ ਪਿਛਾ ਮੁੜਵੇ ਡੋਲਾ ਤੇਰੀ ਯਾਦ ਆ ਗਈ। ਕੈਪਟਨ ਸੁਹੇਲ ਚੌਧਰੀ CPO ਫੈਸਲਾਬਾਦ ਸੀ ਤੇ ਇਸੇ ਤਰ੍ਹਾਂ ਹੀ ਇੱਕ ਬੱਚੇ ਦੇ ਨਾਲ ਜ਼ਿਆਦਤੀ ਕਰਕੇ ਉਹਨੂੰ 2 ਬੱਚਿਆਂ ਨੇ ਕਤਲ ਕਰ ਦਿੱਤਾ ਸੀਗਾ। ਪੁਲਿਸ ਜਿਹੜੀ ਆ ਉਹਨੂੰ ਜਾਇਵਕੂਆ ਤੇ ਲੈ ਕੇ ਜਾ ਰਹੀ ਸੀ, ਉਹਦੇ ਸਾਥੀਆਂ ਨੇ ਆ ਕੇ ਉਹਨਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤੋ ਦੋਨੋਂ ਹੀ ਜਿਹੜੇ ਸੀਗੇ ਜਹੰਨਮ ਵਾਸਲ ਕਰ ਦਿੱਤੇ ਗਏ। ਮਰਨਾ ਵੀ ਇਹਨਾਂ ਵਾਸਤੇ ਲਫ਼ਜ਼ ਜਿਹੜਾ ਨਾ ਉਹ ਨਹੀਂ ਹੋਣਾ ਚਾਹੀਦਾ, ਜਹੰਨਮ ਵਾਸਲ ਕਰ ਦਿੱਤੇ ਗਏ। ਅੱਜ ਮੈਨੂੰ ਉਹੀ ਸੁਹੇਲ ਚੌਧਰੀ ਦੀ ਯਾਦ ਆ ਰਹੀ ਆ ਕਿ ਇਹ ਜਿਹੜਾ ਦਰਿੰਦਾ ਜਿਹਨੇ ਡਿਜਕੋੜ ਦੇ ਅੰਦਰ 7 ਸਾਲਾ ਮਹਿਕ ਦੇ ਨਾਲ ਜ਼ਿਆਦਤੀ ਕੀਤੀ, ਇੱਕ ਹੁੰਦਾ ਜ਼ਿਆਦਤੀ, ਉਸ ਤੋਂ ਬਾਅਦ ਜ਼ਿਆਦਤੀ ਤੋਂ ਬਾਅਦ ਕਤਲ, ਕਤਲ ਤੋਂ ਬਾਅਦ ਫਿਰ ਜ਼ਿਆਦਤੀ, ਲੱਖ ਦੀ ਲਾनत। ਇਹਨੂੰ ਅਸੀਂ ਇਹ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਕੋਲ ਅਖਤਿਆਰ ਨਹੀਂ। ਅਖਤਿਆਰ ਹੈਗਾ ਇਸ ਟਾਈਮ ਪੁਲਿਸ ਦੇ ਕੋਲ, ਅਖਤਿਆਰ ਹੈਗਾ ਇਸ ਟਾਈਮ ਅਦਾਲਤਾਂ ਦੇ ਕੋਲ। ਅਦਾਲਤਾਂ ਕਿੰਨੀ ਜਲਦੀ ਇਹਦਾ ਕੇਸ ਖਤਮ ਕਰਦੀਆਂ, ਕਿੰਨੀ ਜਲਦੀ ਇਹਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਆ। ਯਕੀਨ ਕਰੋ ਕਿ ਵਾਹਦ ਇਹ ਸਜ਼ਾਏ ਮੌਤ ਹੋਗੀ, ਉਹ ਹੋਏਗੀ ਜਿਹਨੂੰ ਦੇਖਦੇ ਹੋਇਆ, ਜਿਹਨੂੰ ਸੁਣਦੇ ਹੋਇਆ ਇਹ ਸਾਡਾ ਦਿਲ ਜਿਹੜਾ ਵਾ ਇਹ ਖੁਸ਼ੀ ਦੇ ਨਾਲ ਬਾਗ-ਬਾਗ ਹੋਏਗਾ। ਅੱਜ ਸਾਡਾ ਦਿਲ ਜਿਹੜਾ ਅਫਸੁਰਦਾ ਵਾ, ਇੰਤਹਾਈ ਅਫਸੁਰਦਾ ਵਾ ਕਿਉਂਕਿ 7 ਸਾਲਾ ਨੰਨੀ ਕਲੀ ਨੂੰ ਸਿਰਫ ਇਸ ਗੱਲ ਦੀ ਸਜ਼ਾ ਦਿੱਤੀ ਗਈ ਕਿ ਉਹ 7 ਸਾਲ ਦੀ ਬੱਚੀ ਸੀ, ਉਹਨੂੰ ਨਹੀਂ ਪਤਾ ਸੀ ਕਿ ਇਹ ਦਰਿੰਦਾ ਹੈਗਾ ਵਾ। ਇਹਦੇ ਕੋਲ ਜਿਹੜੇ ਬਿਸਕਟ ਆ ਜਿਹੜੇ ਉਹ ਬੱਚੀ ਖਾ ਰਹੀ ਆ ਉਹਦੇ ਆਖਰੀ ਬਿਸਕਟ ਹੋਣਗੇ। ਜਿਹੜੀ ਬੋਤਲ ਇਸ ਦਰਿੰਦੇ ਦੇ ਕੋਲ ਆ ਉਹ ਬੋਤਲ ਅੱਜ ਆਖਰੀ ਬੋਤਲ ਹੋਏਗੀ। ਪਹਿਲੇ ਇਸ ਦਰਿੰਦੇ ਦਾ ਸਾੜ ਸੁਣੋ, ਫਿਰ ਅਗਲੀ ਗੱਲ ਕਰਦੇ ਹਾਂ। ਸਾੜ ਦਾ ਮਤਲਬ ਹੁੰਦਾ ਇਸ ਦਰਿੰਦੇ ਦੀ ਬਕਵਾਸ ਸੁਣੋ ਕੁੱਤੇ ਦੀ, ਫਿਰ ਤੁਹਾਨੂੰ ਅੱਗੇ ਦੱਸਦੇ ਹਾਂ। सर मैं बिजली पर ਟੂਅਲ 'ਤੇ ਬੈਠਾ ਸੀਗਾ, ਬੋਤਲ ਤੇ ਬਿਸਕਟ ਲੈ ਕੇ ਉਸ ਮੈਂ ਖਾ ਰਿਹਾ ਸੀਗਾ ਤੇ ਅੱਧੇ ਘੰਟੇ ਬਾਅਦ ਸਰ 2 ਸਵਾਣੀਆਂ ਆਈਆਂ, ਉਹ ਮੇਰੇ ਕੋਲ ਲੰਘ ਗਈ ਅੱਗੇ ਡਾਰੀ पर। तो उसके बाद सर आधे घंटे बाद बच्ची आई है, बच्ची को मैं आवाज़ मारी, मेरे पास आई है। तो उसके बाद सर बिस्कुट दिता, वो खाने लग गई सी तो थोड़ी सी बोतल पिलाई है तो सर जान लगे उसमें पक्की मैं सड़क पर ना उत्थे पोए ते लिटा के सर उसकी मैं सलवार लाई सी गले में दबाई है, गले में दबा के पिछली साइड छिकन लगा, वो फौत हो गई। तो उसके बाद सर मैं गलत बयान किया उत्ते करके ते अद्धे घंटे बाद सर मैं बच्ची को उत्ते छोड़ के चला गया सीगा, भज गया सीगा समुंदरी। रात समुंदरी रहा सर। उसके बाद मैं साहिवाल गया, मैं साहिवाल 5-6 उत्थे खाब की खल्लां कर रहा सी। उसके बाद सर मैं रमेशा बेकरी में काम करता हूँ, उत्थे काम करन लग गया सीगा सर, उत्थे काम ही करता रहा फिर। ਅੱਛਾ ਮੈਨੂੰ ਇਹ ਦੱਸ, ਬੱਚੀ ਨੂੰ ਤੂੰ ਪਹਿਲੇ ਜ਼ਿਆਦਤੀ ਕੀਤੀ ਕਿ ਬਾਅਦ ਚ ਮਾਰਨ ਤੋਂ ਬਾਅਦ ਜ਼ਿਆਦਤੀ ਕੀਤੀ? सर मरण तो बाद भी की सीगी सर। ਅੱਛਾ ਮਾਰਨ ਤੋਂ ਬਾਅਦ ਉਹਨਾਂ ਜ਼ਿਆਦਤੀ? हाँ जी सर। ਅੱਛਾ पिछली ਇਸ ਤਰ੍ਹਾਂ ਦਾ ਮੁਕੱਦਮਾ ਤੇਰੇ ਤੇ ਇੱਕ ਹੋਰ ਵੀ ਦਰਜ ਹੋਇਆ ਸੀ, ਉਹ ਕੀ ਤਫਸੀਲਾਤ ਆ ਉਹ ਜ਼ਰਾ ਦੱਸ। और सर मैं पिंड च आपदे पट्ठे वड़दा सीगा मक्की दे सर। मक्की ਇਲਾਕਾ ਕਿਹੜਾ ਸੀ? 545 मंगना पिंड, ਅੱਛਾ उत्थे सर मैं पट्ठे वड़दा सीगा आबादी च। ਅੱਛਾ तो थोड़ी देर बाद सर बच्ची आई गेंद चक्कन मेरे पास वाले पासे। तो उसके बाद बच्ची गेंद चक्कन आई, उसको मैं आवाज़ मारी तो उस सर फड़ के मैं चरी पे डाला, चरी पे लम्या पाया ही है सर। उसके बाद थोड़ी दिन उन्हें हाल है पाली तो उत्थों बाद सर आवाम इकट्ठी हो गई सी। उसके सर मैं उत्थे छोड़ के फिर मैं भाग गया सीगा।
ਅੱਛਾ ਜੀ, ਅੱਜ ਸਾਡੇ ਸੀਪੀਓ ਜਿਹੜੇ ਨੇ ਇਹ ਵੀ ਕੈਪਟਨ ਰਿਟਾਇਰ ਨੇ, ਜਿੱਦਾਂ ਸੇਲ ਚੌਧਰੀ ਸਾਹਿਬ ਸੀਗੇ, ਇਹਨਾਂ ਦਾ ਨਾਮ ਹੈ ਜੀ ਮੁਹੰਮਦ ਅਲੀ ਜ਼ਿਆ। ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਅੱਜ ਕੀਤੀ, ਜਿਹਦੇ ਵਿੱਚ ਮੁਲਜ਼ਮ ਨੂੰ ਪੇਸ਼ ਕੀਤਾ ਗਿਆ। ਪੁਲਿਸ ਨੇ ਜਿੰਨੀ ਵੀ ਉਹਦੀ ਤਵਾਨਾਈਆਂ ਸੀ ਸਾਰੀਆਂ ਸਰਵ ਕਰਦੇ ਹੋਏ ਅੱਜ ਇੱਕ ਇੰਤਹਾਈ ਅੱਛਾ ਕਦਮ ਜਿਹੜਾ ਵਾ ਉਹ ਚੱਕਿਆ ਕਿ ਮੁਲਜ਼ਮ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ। ਦੱਸਿਆ ਗਿਆ ਕਿ ਅਸੀਂ 200 ਬੰਦੇ ਦਾ ਜਿਹੜਾ ਟੈਸਟ ਹੁੰਦਾ ਉਹ ਕਰਵਾਇਆ, ਜੋ ਵੀ ਉਹਨਾਂ ਨੇ ਟੈਕਨੋਲੋਜੀ ਸੀ ਉਹਨੂੰ ਬਰੂਏ ਕਾਰ ਲਿਆਂਦਾ ਹੋਇਆ। ਆਖਰ ਇਸ ਦਰਿੰਦੇ ਤੱਕ ਪੁਲਿਸ ਪਹੁੰਚ ਗਈ ਤੇ ਤੁਸੀਂ ਦਰਿੰਦੇ ਦੀ ਗੁਫ਼ਤਗੂ ਆਪ ਸੁਣ ਲਈ ਆ। ਇਹ ਤੋਂ ਪਹਿਲੇ ਇਸ ਦਰਿੰਦੇ ਨੇ ਕਿਹੜੀਆਂ ਹਰਕਤਾਂ ਕੀਤੀਆਂ, ਮੈਂ ਜ਼ਰਾ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਇਹੀ ਦਰਿੰਦਾ ਜਿਹੜਾ ਵਾ ਇਹ ਫੜਿਆ ਗਿਆ ਥਾਣਾ ਗੜ੍ਹ ਦੇ ਵਿੱਚ ਇਸੇ ਤਰ੍ਹਾਂ ਹੀ ਜ਼ਿਆਦਤੀ ਕਰਦਿਆਂ ਆ। ਉਸ ਬੱਚੀ ਦੇ ਮੁਕੱਦਰ ਚੰਗੇ ਸੀਗੇ ਕਿ ਉਹਨੂੰ ਕਤਲ ਨਹੀਂ ਕੀਤਾ ਗਿਆ, ਸਿਰਫ ਜ਼ਿਆਦਤੀ ਉਹਦੇ ਨਾਲ ਕੀਤੀ ਗਈ ਸੀ। ਤੇ ਸਾਡੇ ਨਾਮ ਦੇ ਨਿਹਾਜ਼ ਜਿਹੜੇ ਚੌਧਰੀ ਨੇ, ਸਾਡੇ ਨਾਮ ਨਿਹਾਜ਼ ਜਿਹੜੇ ਲੰਬੜਦਾਰ ਨੇ, ਮੈਂ ਸਾਰੇ ਲੰਬੜਦਾਰਾਂ ਨੂੰ ਕਹਿ ਰਿਹਾ, ਜਿਹੜੇ ਨਾਮ ਨਿਹਾਜ਼ ਇਸ ਤਰ੍ਹਾਂ ਦੇ ਲੰਬੜਦਾਰ ਨੇ ਜਿਨ੍ਹਾਂ ਦੇ ਘਰ ਨਾ ਸ਼ਾਇਦ ਧੀ ਹੋਏਗੀ, ਨਾ ਉਹਨਾਂ ਦੀ ਭੈਣ ਹੋਏਗੀ, ਨਾ ਉਹਨਾਂ ਦੀ ਮਾਂ ਹੋਏਗੀ। ਅਗਰ ਕਿਸੇ ਦੇ ਘਰ ਧੀ ਹੋਏਗੀ, ਅਗਰ ਭੈਣ ਹੋਏਗੀ, ਅਗਰ ਉਹਦੇ ਘਰ ਮਾਂ ਹੋਏਗੀ ਤੇ ਉਹ ਇਸ ਤਰ੍ਹਾਂ ਦੀ ਹਰਕਤ ਨਹੀਂ ਕਰੇਗਾ, ਉਹ ਇਦਾਂ ਦੇ ਕੰਮ ਦੀ ਸੁਲ੍ਹਾ ਨਹੀਂ ਕਰਵਾਏਗਾ। ਸਿਰਫ 5 ਲੱਖ ਦੇ ਮੈਂ ਤਾਂ ਉਹਨਾਂ ਜਿਹੜੇ ਗੜ੍ਹ ਵਾਲੇ ਵਾਲਦਿਆਂ ਉਹਨਾਂ ਦੇ ਉੱਤੇ ਵੀ ਕਹਾਂਗਾ ਕਿ ਲੱਖ ਦੀ ਲਾਨਤ, ਜਿਨ੍ਹਾਂ ਦੀ ਬੱਚੀ ਦੇ ਨਾਲ ਜ਼ਿਆਦਤੀ ਹੋਈ, ਉਹਨਾਂ ਨੇ 5 ਲੱਖ ਰੁਪਇਆ ਲੈ ਕੇ ਇਸ ਦਰਿੰਦੇ ਦੇ ਨਾਲ ਸੁਲ੍ਹਾ ਕਰ ਲਈ ਤੇ ਇਹਨੂੰ ਪਿੰਡੋਂ ਬਦਲ ਕਰ ਦਿੱਤਾ ਗਿਆ। ਇਹ ਜਨਾਬ ਆਪਣਾ ਪਿੰਡ ਛੱਡ ਕੇ ਡਜਕੋਟ ਆ ਕੇ ਮਾਮਿਆਂ ਕੋਲ ਰਹਿਣ ਲੱਗ ਗਿਆ। ਅਗਰ ਉਸੇ ਟਾਈਮ ਹੀ ਪਹਿਲੀ ਜ਼ਿਆਦਤੀ ਤੇ ਇਸ ਦਰਿੰਦੇ ਨੂੰ ਸਜ਼ਾ ਮਿਲੀ ਹੁੰਦੀ ਤੇ ਅੱਜ ਨੰਨੀ 7 ਸਾਲਾ ਮਹਿਕ ਖੇਲ ਰਹੀ ਹੁੰਦੀ, ਫੁੱਲ ਫੁਲਾ ਰਹੀ ਹੁੰਦੀ। ਲੇਕਿਨ ਕਿਉਂਕਿ ਉਹਨਾਂ ਨੇ 5 ਲੱਖ ਰੁਪਏ ਲੈ ਕੇ ਆਪਣੀ ਝੂਠੀ ਚੌਧਰ ਦੇ ਨਾਲ ਇਹਨੂੰ ਮਾਫ ਕਰ ਦਿੱਤਾ ਤੇ ਅੱਜ ਉਹਦਾ ਨਤੀਜਾ ਇਹ ਹੋਇਆ ਕਿ 7 ਸਾਲਾ ਮਹਿਕ ਜਿਹੜੀ ਆ ਉਹਨੇ ਆਪਣੀ 7 ਸਾਲਾ ਉਮਰ ਦੇ ਵਿੱਚ ਪਹਿਲੇ ਆਪਣੇ ਆਪ ਨਾਲ ਜ਼ਿਆਦਤੀ ਕਰਵਾਈ। ਨਾਜ਼ਰੀਨ, ਪਹਿਲੇ ਆਪਣੇ ਆਪ ਦੇ ਨਾਲ ਜ਼ਿਆਦਤੀ ਕਰਵਾਈ, ਉਸ ਤੋਂ ਬਾਅਦ ਉਹ ਇਸ ਦੁਨੀਆ ਤੋਂ ਕੂਚ ਕਰ ਗਈ, ਨੰਨੀ ਪਰੀ ਜੰਨਤ 'ਚ ਚਲੀ ਗਈ। ਲੇਕਿਨ ਇਸ ਦਰਿੰਦੇ ਨੇ ਜੰਨਤ 'ਚ ਜਾ ਕੇ ਵੀ ਉਹਦਾ ਪਿੱਛਾ ਕੀਤਾ, ਮਰੀ ਹੋਈ ਦੇ ਨਾਲ ਫਿਰ ਜ਼ਿਆਦਤੀ ਕੀਤੀ। ਉਸ ਤੋਂ ਬਾਅਦ ਅੱਧਾ ਘੰਟਾ ਉੱਥੇ ਬੈਠਾ ਰਿਹਾ, ਬੈਠਣ ਤੋਂ ਬਾਅਦ ਉੱਥੋਂ ਭੱਜ ਕੇ ਤੇ ਜਿੱਥੋਂ ਗਿਆ ਤੁਸੀਂ ਇਹਦੀ ਬਕਵਾਸ ਆਪੇ ਸੁਣ ਲਈ ਹੈ। ਲੇਕਿਨ ਨਾਜ਼ਰੀਨ, ਇਸ ਝੂਠੀ ਚੌਧਰ ਅਨਾਹ ਦੀ ਖਾਤਰ ਅੱਜ 7 ਸਾਲਾ ਇੱਕ ਬੱਚੀ ਜਿਹੜੀ ਆ ਉਹ ਲੁਕਮਾ ਅਜਲ ਬਣ ਗਈ, ਜੰਨਤ ਦੀਆਂ ਵਾਦੀਆਂ ਚਲੀ ਗਈ। ਸਾਨੂੰ ਅਫਸੋਸ ਇਸ ਗੱਲ ਦਾ ਹੈਗਾ ਵਾ ਕਿ ਅਗਰ ਉਹ ਝੂਠੇ ਚੌਧਰੀ ਉਹ ਸੁਲ੍ਹਾ ਨਾ ਕਰਵਾਉਂਦੇ 5 ਲੱਖ ਦੇ ਇਵਜ਼ ਤੇ ਸ਼ਾਇਦ ਆ ਨੰਨੀ ਕਲੀ ਜਿਹੜੀ ਆ ਅੱਜ ਜ਼ਿੰਦਾ ਹੁੰਦੀ। ਤੇ ਅਸੀਂ ਅਦਾਲਤਾਂ ਕੋਲੋਂ ਔਰ ਪੁਲਿਸ ਕੋਲ ਇਹ ਤਵੱਕਾ ਰੱਖਾਂਗੇ ਕਿ ਕਾਨੂੰਨ ਦੇ ਤਮਾਮ ਤਕਾਜ਼ੇ ਪੂਰੇ ਕਰਦਿਆਂ ਹੋਇਆਂ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਜਿਸ ਸਜ਼ਾ ਦਾ ਇਹ ਹੱਕਦਾਰ ਆ। ਤੇ ਖੁਦਾ ਦਾ ਨਾਮ ਬੱਚੀ ਦੇ ਵਾਲਿਦਾਨ ਨੂੰ ਕਹਾਂਗਾ, ਕਿਸੇ ਵੀ ਝੂਠੇ ਚੌਧਰੀ ਦੇ ਹੁਣ ਤੁਸੀਂ ਗੇੜੇ 'ਚ ਨਹੀਂ ਆ ਜਾਣਾ। ਪਹਿਲੇ ਤਾਂ ਮੈਨੂੰ ਇਹੀ ਉਮੀਦ ਆ ਕਿ ਸਾਡੀ ਪੁਲਿਸ ਹੀ ਅੱਛਾ ਖਾਸਾ ਇਨਸਾਫ ਕਰ ਦੇਗੀ 1-2 ਦਿਨਾਂ ਦੇ ਵਿੱਚ। ਅਗਰ ਉਹਨਾਂ ਨੇ ਇਨਸਾਫ ਨਾ ਕੀਤਾ ਤੇ ਮੈਂ ਇਹਦੇ ਵਾਲਿਦ ਨੂੰ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਕਿਸੇ ਹੋਰ ਨੰਨੀ ਮਹਿਕ ਨੂੰ ਮਰਨ ਤੋਂ ਬਚਾਉਣਾ ਹੋਏਗਾ ਤੇ ਇਸ ਦਰਿੰਦੇ ਦੇ ਨਾਲ ਸੁਲ੍ਹਾ ਨਹੀਂ ਕਰਨੀ, ਇਸ ਦਰਿੰਦੇ ਨੂੰ ਕਰਾਰ ਵਾਕਈ ਸਜ਼ਾ ਦਿਲਵਾਉਣੀ ਆ। ਤੇ ਜਨਾਬ, ਅਸੀਂ ਨਾਲ ਆ ਤੁਹਾਡੇ ਹਰ ਲਿਹਾਜ਼ ਦੇ ਨਾਲ, ਜਿੱਥੇ ਵੀ ਮੀਡੀਆ ਦੀ ਖਾਸ ਤੌਰ ਤੇ ਤੁਹਾਨੂੰ ਜ਼ਰੂਰਤ ਪਏਗੀ ਮੀਡੀਆ ਤੁਹਾਡੇ ਨਾਲ ਹੋਏਗਾ। ਕਿਸੇ ਚੌਧਰੀ ਦੇ ਚੱਕਰ 'ਚ ਨਹੀਂ ਆਣਾ, ਇਹਨੂੰ ਕਰਾਰ ਵਾਕਈ ਸਜ਼ਾ ਦਿਲਵਾਉਣੀ ਹੈ। ਬਹੁਤ ਸ਼ੁਕਰੀਆ।